ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 6 ਫਰਵਰੀ 2017 25 ਮਾਘ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ roku, ਜਾਦੂ ਬਾਕਸ, RCN, ਸਪੈਕਟਰਮ, ਫੇਸਬੁੱਕ, ਬੈਲ 5 ਕੈਨੇਡਾ, ਆਨਲਾਈਨ ਸਟ੍ਰੀਮਿੰਗ, ਗਲੋਬਲ CPN ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ। ਤੁਹਾਡਾ ਵੀਕਐਂਡ ਕਿਸ ਤਰ੍ਹਾਂ ਰਿਹਾ ਤੇ ਨਾਲ ਹੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦੇਣਾ ਅੱਜ ਦਾ ਅਹਿਮ ਇਸ਼ੂ ਜਿਹੜਾ ਕਿ ਪੰਜਾਬ ਅਸੈਂਬਲੀ ਚੋਣਾਂ ਨਾਲ ਸੰਬੰਧਿਤ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਫਰਾਈਡੇ ਦੇ ਪ੍ਰੋਗਰਾਮ ਤੋਂ ਬਾਅਦ ਕੈਲੀਫੋਰਨੀਆ ਲਈ ਰਵਾਨਾ ਹੋ ਗਏ ਸੀ ਕਿਉਂਕਿ ਅਸੀਂ ਦੱਸਿਆ ਸੀ ਕਿ ਸੈਚਰਡੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਨਕੋਦਰ ਦੇ 4 ਸ਼ਹੀਦਾਂ ਭਾਈ ਰਵਿੰਦਰ ਸਿੰਘ, ਭਾਈ ਚਲਮਨ ਸਿੰਘ, ਭਾਈ ਹਰਮਿੰਦਰ ਸਿੰਘ ਔਰ ਭਾਈ ਬਲਤੀਰ ਸਿੰਘ ਉਹਨਾਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਇੱਕ ਸੈਮੀਨਾਰ ਗੁਰਦੁਆਰਾ ਸਿੰਘ ਸਭਾ ਮਿਲਪੀਟਸ 'ਚ ਰੱਖਿਆ ਹੋਇਆ ਸੀ ਤੇ ਇਸ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ 'ਚ ਫਿਰ ਐਤਵਾਰ ਦਾ ਮੁੱਖ ਸਮਾਗਮ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਸੀ। ਬੇਸ਼ੱਕ ਸਾਡਾ ਪਹਿਲਾਂ ਇਹ ਸੀ ਸੋਚਣਾ ਕਿ ਅਸੀਂ ਉਸ ਨੂੰ ਉੱਥੋਂ ਲਾਈਵ ਕਵਰ ਕਰ ਸਕਾਂਗੇ ਈਵਨ ਆਪਣੇ ਬਾਕੀ ਗੈਜਟਸ ਲਈ ਵੀ, ਪਰ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਸਾਡੇ ਲਈ, ਜੇ ਅਸੀਂ ਕੋਈ ਵੀ ਜਿਹੜਾ ਇਸ ਕਿਸਮ ਦਾ ਕਰਦੇ ਹਾਂ ਔਰ ਇਹ ਐਕਸਟਰਾ ਪੈਸਿਆਂ ਦੀ ਲੋੜ ਹੁੰਦੀ ਹੈ ਔਰ ਇਹ ਫੰਕਸ਼ਨ ਸਮਾਗਮ ਇਸ ਕਿਸਮ ਦਾ ਸੀ ਕਿ ਜਿਹਦੇ 'ਚ ਪਰਿਵਾਰ ਵੱਲੋਂ ਹੀ ਜਿਹੜਾ ਹੈ ਉਹਨਾਂ ਦੇ ਸਾਰੇ ਜੀਅ ਵੀ ਆਪਣੀਆਂ ਟਿਕਟਾਂ ਖਰਚ ਕੇ ਆਏ ਸੀ, ਸਾਨੂੰ ਵੀ ਇਵੇਂ ਹੀ ਜਾਣਾ ਪੈਣਾ ਸੀ। ਸੋ ਕੁੱਲ ਮਿਲਾ ਕੇ ਅਸੀਂ ਇਸ ਕਿਸਮ ਦਾ ਵਾਧੂ ਖਰਚਾ ਜਿਹੜਾ ਹੈ, ਕਿਉਂਕਿ ਗੁਰਦੁਆਰਾ ਕਮੇਟੀਆਂ ਜਾਂ ਦੂਸਰੀਆਂ ਸੰਸਥਾਵਾਂ ਜਿਹੜੀਆਂ ਨੇ ਜਦੋਂ ਇਸ ਕਿਸਮ ਦੇ ਕੋਈ ਪ੍ਰੋਜੈਕਟ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਨਾਂ ਦਾ ਕਦਮ ਪਿੱਛੇ ਨੂੰ ਹੀ ਹੁੰਦਾ ਹੈ। ਸੋ ਲੇਕਿਨ ਸਾਡੀ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਵੀ ਜਿਹੜੀ ਚੀਜ਼ ਚੱਲ ਰਹੀ ਹੈ, ਕਿਤੇ ਵੀ ਕੋਈ ਐਕਟੀਵਿਟੀ ਹੋ ਰਹੀ ਹੈ, ਉਸ ਨੂੰ ਅਸੀਂ ਆਪਣੇ ਦਰਸ਼ਕਾਂ ਤੱਕ ਕਿਸੇ ਨਾ ਕਿਸੇ ਹਵਾਲੇ ਨਾਲ ਜ਼ਰੂਰ ਪਹੁੰਚਾਈਏ। ਫੇਸਬੁੱਕ ਬੇਸ਼ੱਕ ਇੱਕ ਚੀਪ ਮੀਡੀਆ ਹੈ, ਇਸ ਲਿਹਾਜ਼ ਨਾਲ ਕੋਈ ਬਹੁਤੀ ਜਿਹੜੀ ਹੈ ਖਰਚਖਾਹ ਵਾਲੀ ਗੱਲ ਨਹੀਂ ਹੁੰਦੀ, ਹਾਲਾਂਕਿ ਉਹ ਕੁਆਲਿਟੀ ਜਾਂ ਇਮੇਜਰੀ ਜਿਹੜੀ ਹੈ ਇਮੇਜਸ ਉਹ ਤਾਂ ਬਹੁਤੇ ਕਲੀਅਰ ਨਹੀਂ ਹੁੰਦੇ, ਲੇਕਿਨ ਅਸੀਂ ਇਸ ਸੈਮੀਨਾਰ ਨੂੰ ਔਰ ਫਿਰ ਐਤਵਾਰ ਦੇ ਪ੍ਰੋਗਰਾਮ ਨੂੰ ਵੀ ਜਿਹੜਾ ਮੁੱਖ ਪਾਰਟ ਸੀ ਫੇਸਬੁੱਕ ਟੀਵੀ 84 ਪੇਜ ਦੇ ਉੱਤੇ ਸਾਡੇ ਦਰਸ਼ਕਾਂ ਨੇ ਦੇਖਿਆ। ਸੈਮੀਨਾਰ ਨੂੰ ਸਰਾਹਿਆ ਗਿਆ ਔਰ ਪਹਿਲੀ ਰਾਤ ਹੀ ਜਦੋਂ ਇਹ ਚੱਲਿਆ ਲਗਭਗ 4000 ਦੇ ਕਰੀਬ ਵਿਊਅਰ ਫੇਸਬੁੱਕ ਦੇ ਉੱਤੇ ਸੀ। ਉਹਨਾਂ ਦੇ ਬੜੇ ਦਰਦ ਭਰੇ ਕਾਮੈਂਟ ਵੀ ਸੀ ਕਿਉਂਕਿ ਜਿਸ ਅੰਦਾਜ਼ ਦੇ ਵਿੱਚ, ਔਰ ਮੈਂ ਬੇਸ਼ੱਕ ਇਹ ਸਾਰੇ ਦੌਰ ਦੇ ਬਹੁਤ ਸਾਰੇ ਵਾਕਿਆਤ ਤੋਂ ਨਿੱਜੀ ਤੌਰ ਤੇ ਵਾਕਿਫ ਹੈ, ਜੁੜਿਆ ਹੋਇਆ, ਇਤਿਹਾਸਕ ਪੱਖ ਵੀ ਹਮੇਸ਼ਾ ਸਾਹਮਣੇ ਰਿਹਾ, ਪਰ ਈਵਨ ਮੈਨੂੰ ਵੀ ਇਸ ਪਤਾ ਸੀ ਘਟਨਾਕ੍ਰਮ ਦਾ ਕੁਛ ਜਿਹੜੇ ਇਹਦੇ ਜਿਵੇਂ ਭਾਈ ਹਰਮਿੰਦਰ ਸਿੰਘ ਸ਼ਹੀਦ ਹੋਏ, ਖਾਲਸਾ ਕਾਲਜ ਜਲੰਧਰ ਦੇ ਕਨਵੀਨਰ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਪਰ ਇਵੇਂ ਹੇਅਰ ਸਪਲਿਟਿੰਗ ਡੀਟੇਲਸ ਦੇ ਨਾਲ ਜਾਂ ਇਸ ਦਾ ਐਗਜ਼ੈਕਟ ਪਿਛੋਕੜ ਔਰ ਅਦਰਵਾਈਜ਼ ਉਹ ਨਹੀਂ ਸੀ। ਸੋ ਮੇਰੇ ਲਈ ਵੀ ਇਹ ਇੱਕ ਨਵੀਂ ਜਾਣਕਾਰੀ ਸੀ। ਔਰ ਸੈਚਰਡੇ ਦਾ ਸੈਮੀਨਾਰ ਜਿਸ ਦੇ ਵਿੱਚ ਕਿਉਂਕਿ ਜਿਹੜੇ ਬਾਕੀ 3 ਸਿੰਘ ਨੇ ਭਾਈ ਰਵਿੰਦਰ ਸਿੰਘ ਹੋਰਾਂ ਨੂੰ ਛੱਡ ਕੇ ਉਹਨਾਂ ਦੇ ਪੇਰੈਂਟਸ ਚੜ੍ਹਾਈ ਕਰ ਚੁੱਕੇ ਨੇ। ਭਾਈ ਰਵਿੰਦਰ ਸਿੰਘ ਹੋਰਾਂ ਦੇ ਪਿਤਾ ਜੀ ਮਾਤਾ ਜੀ ਜਿਹੜੇ ਹੁਣ ਕੈਲਗਰੀ ਰਹਿੰਦੇ ਨੇ, ਉਹਨਾਂ ਦੀ ਭੈਣ, ਉਹਨਾਂ ਦਾ ਬ੍ਰਦਰ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਨੇ, ਉਹਨਾਂ ਦੇ ਛੋਟੇ ਭਰਾਤਾ ਨੇ। ਸੋ ਉਹਨਾਂ ਦੇ ਹੋਰ ਵੀ ਪਰਿਵਾਰ ਦੇ ਜੀ ਜਿਹੜੇ ਨੇ ਸਾਰੇ ਉੱਥੇ ਪਹੁੰਚੇ ਹੋਏ ਸੀ ਔਰ ਇਹ ਇੱਕ ਜਿੱਥੇ ਬੜਾ ਭਾਵੁਕ ਕਰ ਦੇਣ ਵਾਲਾ ਸਮਾਗਮ ਸੀ ਕਿਉਂਕਿ ਡਾਕਟਰ ਹਰਿੰਦਰ ਸਿੰਘ ਹੋਰਾਂ ਨੇ ਕਾਫੀ ਲੰਬੀ ਪ੍ਰੈਜੈਂਟੇਸ਼ਨ ਘੰਟੇ ਤੋਂ ਜ਼ਿਆਦਾ ਸਲਾਈਡਸ ਦੇ ਨਾਲ ਕੀਤੀ, ਜਿੱਥੇ ਵੀ ਰਵਿੰਦਰ ਸਿੰਘ ਦੇ ਬਚਪਨ ਤੋਂ ਲੈ ਕੇ, ਕਿਉਂਕਿ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਲਗਭਗ 19.5 ਸਾਲ ਦੀ ਉਹਨਾਂ ਦੀ ਉਮਰ ਸੀ, ਔਰ ਕਿਵੇਂ ਉਹਨਾਂ ਦੀ ਲਿਵ ਲੱਗੀ ਹੋਈ ਸੀ, ਲਗਨ ਸੀ, ਪੰਥਕ ਸੇਵਾ ਦਾ ਚਾਅ ਵੀ ਸੀ। ਔਰ ਇਹ ਜਿਹੜੇ 3 ਸਿੰਘ ਸ਼ਹੀਦ ਹੋਏ ਇਹ ਉਹ ਸਨ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ, ਕਿਉਂਕਿ 2 ਫਰਵਰੀ ਨੂੰ
ਉੱਥੇ ਹੀ ਨਕੋਦਰ ਦੇ ਮਹੱਲੇ ਦੇ ਵਿੱਚ ਜਿੱਥੇ ਗੁਰੂ ਅਰਜਨ ਸਾਹਿਬ ਦੀ ਯਾਦ 'ਚ ਗੁਰਦੁਆਰਾ ਬਣਿਆ ਹੋਇਆ ਹੈ ਜੀ, ਉੱਥੇ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੱਕ ਸ਼ਿਵ ਸੈਨਾ ਦੇ ਗੁੰਡੇ ਜਲੋਟਾ ਵੱਲੋਂ, ਜਿਹਨੂੰ ਖਾਨ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਸ਼ਾਇਦ ਉਹ ਸਲਵਾਰ ਪਾਉਂਦਾ ਹੈ, ਉਹ ਅਗਨ ਭੇਟ ਕਰ ਦਿੱਤੇ ਗਏ ਸੀ। ਸੰਗਤ ਨੇ FIR ਰਜਿਸਟਰ ਕਰਵਾਉਣੀ ਚਾਹੀ, ਫਿਰ ਜਿਹੜਾ ਆਟੋਮੈਟਿਕ ਰੋਸ ਦੇ ਵਿੱਚ ਅਗਲਾ ਦਿਨ ਬੰਦ ਵੀ ਹੋਇਆ ਨਕੋਦਰ 'ਚ, ਪਰ ਉਹਨਾਂ ਨੇ ਇਹ 1 ਵੇ ਕਰਫਿਊ ਲਾ ਕੇ ਸ਼ਿਵ ਸੈਨਾ ਦੇ ਗੁੰਡਿਆਂ ਨੂੰ ਖੁੱਲ੍ਹ ਖੇਡ ਦਾ ਮੌਕਾ ਦਿੱਤਾ ਹੋਇਆ ਸੀ ਔਰ ਅਦਰਵਾਈਜ਼ ਜਿਹੜਾ ਹੈ ਉਹ ਸਿੱਖ ਸੰਗਤਾਂ ਨਹੀਂ ਸੀ ਜਾ ਸਕਦੀਆਂ। ਸੋ ਇਹ ਨਕੋਦਰ ਦੇ ਬਾਰ-ਬਾਰ ਇਹਨਾਂ ਨੇ ਸ਼ੇਰਪੁਰ ਦੇ ਉਸ ਪੁਲ ਦੇ ਉੱਤੇ ਇਕੱਠੇ ਹੋ ਕੇ ਤੇ 5 ਪਿਆਰਿਆਂ ਦੇ ਰੂਪ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ। ਉਹ ਜਿਹੜੇ 5 ਪਿਆਰੇ ਲੀਡ ਕਰ ਰਹੇ ਸੀ ਉਹਨਾਂ 'ਚ 3 ਸਿੰਘ ਜਿਹੜੇ ਭਾਈ ਬਲਤੀਰ ਸਿੰਘ, ਭਾਈ ਚਲਮਨ ਸਿੰਘ ਔਰ ਭਾਈ ਰਵਿੰਦਰ ਸਿੰਘ ਸ਼ਹੀਦ ਹੋਏ, ਇਹ 5 ਪਿਆਰਿਆਂ ਦੇ ਵਿੱਚ ਸਨ। ਸੋ ਜ਼ਾਹਰ ਹੈ ਕਿ ਵੀ ਇਹ ਜਿੱਥੇ ਜਦੋਂ ਤੁਸੀਂ ਉਹ ਸਾਰੇ ਵੇਰਵੇ ਨੂੰ ਦੇਖਦੇ ਹੋ ਤੁਹਾਡੀਆਂ ਅੱਖਾਂ ਸਾਹਮਣੇ ਉਹ ਸਲਾਈਡਸ ਵੀ ਚੱਲ ਰਹੀਆਂ ਔਰ ਉਹਨਾਂ ਦੇ ਬ੍ਰਦਰ ਉਸ ਭਾਵਕ ਅੰਦਾਜ਼ ਦੇ ਵਿੱਚ ਵੀ, ਸੋ ਸ਼ਾਇਦ ਹੀ ਕੋਈ ਐਸਾ ਉਸ ਕਰਾਊਡ ਦੇ ਵਿੱਚ ਬੈਠਾ ਜਿਹੜਾ ਉਸ ਨੂੰ ਡਾਇਰੈਕਟਲੀ ਸੁਣ ਰਹੇ ਸੀ ਔਰ ਜਿਹੜੇ ਹਜ਼ਾਰਾਂ ਸਾਡੇ ਵੀਰ ਭੈਣਾਂ ਜੁੜੇ ਹੋਏ ਸੀ ਇਸ ਰਾਹੀਂ ਫੇਸਬੁੱਕ ਰਾਹੀਂ, ਉਹਨਾਂ ਦੇ ਲਈ ਵੀ ਉਹ ਪਲ ਜਿਹੜੇ ਨੇ ਬੜੇ ਭਾਵੁਕ ਕਰਨ ਵਾਲੇ ਹੋਣਗੇ। ਔਰ ਉਸ ਤੋਂ ਬਾਅਦ ਜਿਹੜੀ ਹੈ ਮੇਰੀ ਪ੍ਰੈਜੈਂਟੇਸ਼ਨ ਸੀ ਜਿਹਦੇ ਵਿੱਚ ਮੈਂ ਇਸ ਗੱਲ ਨੂੰ ਹੀ ਦੁਹਰਾਇਆ ਕਿ ਵੀ ਇਹ ਜੋ ਕੁਝ ਅਸੀਂ ਦੇਖਿਆ ਦੇਖ ਰਹੇ ਹਾਂ ਇਹ ਬਿਮਾਰੀ ਦੇ ਸਿੰਪਟਮ ਨੇ, ਲੱਛਣ ਨੇ। ਬਿਮਾਰੀ ਤਾਂ ਗੁਲਾਮੀ ਹੈ ਔਰ ਇਸ ਬਿਮਾਰੀ ਦਾ ਇਲਾਜ ਜਿਹੜਾ ਉਹ ਇਹੀ ਹੈ ਕਿ ਇਹ ਗੁਲਾਮੀ ਦੇ ਸੰਗਲ ਕੱਟੇ ਜਾਣ। ਔਰ ਉਸ ਤੋਂ ਬਾਅਦ ਉਹਨਾਂ ਦੇ ਭਾਈ ਰਵਿੰਦਰ ਸਿੰਘ ਦੇ ਪਿਤਾ ਜੀ ਭਾਈ ਬਲਦੇਵ ਸਿੰਘ, ਉਹਨਾਂ ਨੇ ਜਿੱਥੇ ਜਿਹਨੂੰ ਤੁਸੀਂ ਹੱਡ ਬੀਤੀ ਕਹਿੰਦੇ ਹੋ, ਇੱਕ ਪਾਸੇ ਤਾਂ ਪੁੱਤਰ ਦਾ ਜਾਣੇ ਔਰ ਉਹਨਾਂ ਨੇ ਫਖਰ ਦੇ ਨਾਲ ਕਿਹਾ ਕਿ ਵੀ ਅੱਜ ਮੇਰੀ ਪਛਾਣ ਜਿਹੜੀ ਹੈ ਇਹ ਆਪਣੇ ਪਿਤਾ ਦੇ ਤੌਰ ਤੇ ਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਬੇਟਾ, ਪਰ ਮੇਰੀ ਪਛਾਣ ਇਹ ਹੈ ਕਿ ਮੈਂ ਸ਼ਹੀਦ ਭਾਈ ਰਵਿੰਦਰ ਸਿੰਘ ਦਾ ਪਿਤਾ ਹੈ, ਕਿ ਇਸ ਕਦਰ ਜਿਹੜੀ ਹੈ ਮੈਨੂੰ ਮਾਣ ਹੈ। ਲੇਕਿਨ ਉਹਨਾਂ ਨੇ ਨਿਰਾਸ਼ਤਾ ਵੀ ਜ਼ਾਹਰ ਕੀਤੀ, ਹਕੀਕਤ ਵੀ ਦੱਸੀ ਕਿ ਕਿਵੇਂ ਆਪਣੇ ਹੀ ਦੌੜ ਜਾਂਦੇ ਨੇ, ਕਿਵੇਂ ਉਹਨਾਂ ਨੇ ਕੁਝ ਗੱਲਾਂ ਇਕੱਲੇ ਕਰੇ ਆਪਣੀ ਲੜਾਈ ਲੜੀ, ਪਰ ਉਹਨਾਂ ਨੇ ਕਿਹਾ ਕਿ ਵੀ ਮੈਂ ਹੁਣ ਜਦੋਂ ਵੀ, ਕਿਉਂਕਿ ਦੂਸਰਿਆਂ ਦੇ ਮਾਤਾ ਪਿਤਾ ਚੜ੍ਹਾਈ ਕਰ ਚੁੱਕੇ ਨੇ, ਮੇਰੇ ਲਈ ਇਹ ਚਾਰੋਂ ਹੀ ਬੇਟੇ ਨੇ ਔਰ ਇਹਨਾਂ ਦਾ ਫੰਕਸ਼ਨ ਹਰ ਸਾਲ ਪਹਿਲਾਂ ਪਿੰਡ ਜਾ ਕੇ ਕਰਦੇ ਸੀ, ਇਸ ਵਾਰ ਇਸ ਲੈਵਲ ਤੇ ਹੋਇਆ ਜੀ। ਔਰ ਜਿਵੇਂ ਅਸੀਂ ਇੱਕ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਫਰਾਈਡੇ ਦੇ ਪ੍ਰੋਗਰਾਮ 'ਚ ਕਿ ਕਿਵੇਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਉਹਨਾਂ ਦੀਆਂ ਪਿਕਚਰਸ ਲਾਉਣ ਤੋਂ ਵੀ ਅਜੇ ਤੱਕ 31 ਸਾਲ ਬਾਅਦ ਵੀ ਜੱਕੋਂ ਤੱਕੋਂ ਹੈ। ਲੇਕਿਨ ਇਹ ਇੱਕ ਚੰਗਾ ਮੂਵ ਹੈ। ਜਿਵੇਂ ਅਸੀਂ ਦੱਸਿਆ ਸੀ ਕਿ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ 4 ਸ਼ਹੀਦਾਂ ਦੀਆਂ ਪਿਕਚਰਸ ਲੱਗੀਆਂ ਔਰ ਐਤਵਾਰ ਦੇ ਦੀਵਾਨ 'ਚ ਫਰੀਮਾਉਂਟ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵੀ ਉਹਨਾਂ 4 ਸ਼ਹੀਦਾਂ ਦੀਆਂ ਜਿਹੜੀਆਂ ਨੇ ਪਿਕਚਰਸ ਲੱਗੀਆਂ ਨੇ। ਆਉਣ ਵਾਲੇ ਪੀਰੀਅਡ 'ਚ ਅਸੀਂ ਨਿਊਯਾਰਕ 'ਚ, ਡਾਲਸ, ਸੀਐਟਲ, ਜਿੱਥੇ ਜਿੱਥੇ ਵੀ ਲੰਗਰ ਹਾਲ ਨੇ ਔਰ ਆਲਰੇਡੀ ਬਾਕੀ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਪਿਕਚਰਸ ਨੇ, ਉਹਨਾਂ 'ਚ ਇੱਕ ਮੁਹਿੰਮ ਚਲਾਵਾਂਗੇ ਕਿ ਉਹਨਾਂ ਨੂੰ ਜਿਹੜਾ ਐਡ ਕੀਤਾ ਜਾਏ। ਦਰਸ਼ਕ ਦੇਖ ਰਹੇ ਨੇ ਕਿ ਉਸ ਸਮਾਗਮ ਦੀਆਂ ਜਿਹੜਾ ਸੈਮੀਨਾਰ ਨਾਲ ਸੰਬੰਧਿਤ ਪਿਕਚਰਸ। ਔਰ ਐਤਵਾਰ ਦਾ ਮੁੱਖ ਸਮਾਗਮ ਜਿਹੜਾ ਉਹ ਫਰੀਮਾਉਂਟ ਗੁਰਦੁਆਰਾ ਸਾਹਿਬ ਸੀ, ਉਹਦੇ 'ਚ ਕੀਰਤਨੀ, ਕਥਾਵਾਚਕ, ਸਭ ਦਾ ਫੋਕਸ ਜਿਹੜਾ ਉਹ ਇਹਨਾਂ ਸਿੰਘਾਂ ਦੀ ਸ਼ਹੀਦੀ, ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨਾਲ ਜੁੜਿਆ ਹੋਇਆ ਪਾਠ ਸੀ ਜੀ। ਔਰ ਉਹਦੇ 'ਚ ਵੀ ਵੀਰ ਹਰਿੰਦਰ ਸਿੰਘ ਹੋਰਾਂ ਨੇ ਐਡਰੈਸ ਕੀਤਾ ਔਰ ਉਹਨਾਂ ਨੇ ਜਿਹੜਾ ਉਵੇਂ ਹੀ ਭਾਵਕ ਅੰਦਾਜ਼ 'ਚ ਔਰ ਉਹਨਾਂ ਨੇ ਸੰਗਤ ਨੂੰ ਬਿਲਕੁਲ ਜਿਹੜੀ ਐਗਜ਼ੈਕਟ ਜਾਣਕਾਰੀ ਹੈ ਉਹ ਦਿੱਤੀ। ਉਸ ਤੋਂ ਬਾਅਦ ਅਸੀਂ ਸੰਗਤ ਨੂੰ ਐਡਰੈਸ ਕੀਤਾ ਔਰ ਇਹੀ ਯਾਦ ਦਹਾਨੀ ਗੱਲਾਂ ਤਾਂ ਉਹੀ ਹੁੰਦੀਆਂ ਨੇ, ਤੁਸੀਂ ਇੱਕ ਵਾਕਿਆ ਨੂੰ ਪਹਿਲਾਂ ਸੁਣਾ ਕੇ ਦੂਸਰੇ ਨੂੰ ਸੁਣਾਓ, ਪਰ ਕੁੱਲ ਮਿਲਾ ਕੇ ਜਿਹੜੀ ਗੱਲ ਇਸ ਸਾਰੇ 'ਚੋਂ ਸਾਹਮਣੇ ਆਉਂਦੀ ਹੈ ਕਿ ਜਦੋਂ ਤੁਸੀਂ ਆਪਣੀ ਕਿਸਮਤ ਘੜਨ ਦਾ ਹੱਕ ਜਾਂ ਆਪਣੀ ਕਿਸਮਤ ਹੀ ਕਿਸੇ ਦੇ ਹਵਾਲੇ ਕਰ ਦਿੰਦੇ ਹੋ ਜੀ, ਤੇ ਜਿਨ੍ਹਾਂ ਦੇ ਹੱਥ ਉਹ ਆਉਂਦਾ ਹੈ ਉਹਨਾਂ ਦੇ ਅੰਦਰ ਜ਼ੁਲਮ ਵੀ ਹੈ, ਨਾ ਬਰਾਬਰੀ ਵੀ ਹੈ, ਉਹ ਤੁਹਾਡੀ ਹੋਂਦ ਨੂੰ ਹੀ ਮਿਟਾ ਦੇਣਾ ਚਾਹੁੰਦੇ ਨੇ। ਤਾਂ ਫਿਰ ਜੋ ਕੁਝ 70 ਸਾਲ 'ਚ ਸਾਡੇ ਨਾਲ ਹੋਇਆ ਔਰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਸਾਕਾ ਨਕੋਦਰ ਦੇ ਵਿੱਚ ਅਗਨ ਭੇਟ ਹੋਣ ਤੋਂ ਬਾਅਦ 4 ਸਿੰਘਾਂ ਦੀ ਸ਼ਹੀਦੀ ਹੋਈ, ਅੱਜ ਅਸੀਂ ਦੇਖਦੇ ਹਾਂ ਕਿ 31 ਸਾਲ ਬੀਤਣ ਬਾਅਦ ਵੀ 2015 ਤੋਂ ਹੁਣ ਤੱਕ 100 ਤੋਂ ਜ਼ਿਆਦਾ ਜਿਹੜੀਆਂ ਨੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ
ਔਰ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਭਾਈ ਗੁਰਜੋਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋਏ ਨੇ। ਸੋ ਗੁਰਦੁਆਰਾ ਕਮੇਟੀ ਵੱਲੋਂ ਵੀ ਜਿੱਥੇ ਜਿਵੇਂ ਮੈਂ ਦੱਸਿਆ ਕਿ ਪਿਕਚਰਸ ਲੰਗਰ ਹਾਲ 'ਚ ਲਾਈਆਂ ਗਈਆਂ, ਉੱਥੇ ਸ਼ਹੀਦ ਪਰਿਵਾਰ ਔਰ ਜਿਹੜੇ ਦੂਸਰੇ ਸਿੰਘਾਂ ਦੇ ਸ਼ਹੀਦ ਪਰਿਵਾਰਾਂ ਦੇ ਕੁਝ ਮੈਂਬਰ, ਬੇਸ਼ੱਕ ਉਹਨਾਂ ਦੇ ਪੇਰੈਂਟਸ ਨਹੀਂ ਨੇ, ਪਰ ਇੱਕ ਸਿੰਘ ਦੇ ਭੈਣ ਜੀ ਆਏ ਹੋਏ ਸੀ ਯੂਬਾ ਸਿਟੀ ਤੋਂ, ਦੂਸਰੇ ਇੱਕ ਦੇ ਹੋਰ ਭਰਾਤਾ ਸਨ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਪੈਸ਼ਲ ਜਿਹੜੀਆਂ ਨੇ ਪਲੈਕਸ ਬਣਾਈਆਂ ਗਈਆਂ ਸੀ ਖਾਲਿਸਤਾਨ ਅਫੇਅਰ ਸੈਂਟਰ ਵੱਲੋਂ, ਔਰ ਇਸ ਮੌਕੇ ਦੇ ਉੱਤੇ ਉਹਨਾਂ ਸਮੂਹ ਪਰਿਵਾਰਾਂ ਨੂੰ, ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਔਰ ਇਹ ਵੀ ਜਿਹੜਾ ਪ੍ਰੋਗਰਾਮ ਸੀ ਲਗਭਗ 2 ਘੰਟੇ ਦਾ, ਇਹ ਫੇਸਬੁੱਕ ਦੇ ਉੱਤੇ ਲਾਈਵ ਚੱਲਿਆ। ਸੋ ਸਾਡੀ ਵੀਕਐਂਡ ਦੀ ਕਾਰਗੁਜ਼ਾਰੀ, ਔਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਜਿਸ ਇੱਕ ਪਾਰਟ ਤਾਂ ਰਿਹਾ ਕਿ ਇਸ ਦੇ ਉੱਤੇ ਫੋਕਸ ਬਹੁਤਾ ਨਹੀਂ ਹੋਇਆ, ਪਰਿਵਾਰ ਤੱਕ ਹੀ ਸੀਮਤ ਸੀ, ਪਰ ਹੁਣ ਜਿਵੇਂ ਪਿਛਲੇ ਸਾਲ ਵੀ ਇਹ ਸਮਾਗਮ ਫਰੀਮੌਂਟ 'ਚ ਕੀਤਾ ਗਿਆ ਸੀ, ਪਰ ਇਸ ਵਾਰ ਇਹਦਾ ਇੱਕ ਆਪਣਾ ਜਿਹੜਾ ਉਹ ਪ੍ਰਭਾਵ ਸੀ। ਔਰ ਮੈਂ ਸਮਝਦਾ ਵੀ ਬਹੁਤ ਸਾਰਿਆਂ ਨੇ ਦੀਵਾਨ ਤੋਂ ਬਾਅਦ ਵੀ, ਸੈਮੀਨਾਰ ਤੋਂ ਬਾਅਦ ਵੀ ਕਿਹਾ ਕਿ ਜੀ ਸਾਨੂੰ ਇਸ ਦਾ ਪਤਾ ਨਹੀਂ ਸੀ ਕਿ ਇਸ ਲੈਵਲ ਦੀ ਜਿਹੜੀ ਘਟਨਾ ਹੈ, ਕਿਵੇਂ ਉਦੋਂ ਸੁਰਜੀਤ ਬਰਨਾਲੇ ਦੀ ਮਿਨਿਸਟਰੀ, ਕਿਹੋ ਜਿਹੇ ਪੁਲਿਸ ਅਫਸਰਸ ਔਰ ਕਿਵੇਂ ਇੰਟੈਲੀਜੈਂਸ ਦੇ ਨੈਟਵਰਕ ਨੇ ਕੀਤੀ। ਸੋ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਜਿੱਥੇ ਇਸ ਸਾਰੇ ਸਮੇਂ 'ਚ 31 ਵਰ੍ਹੇ ਉਸ ਪੀੜ ਨੂੰ ਹੰਢਾਇਆ, ਉਸ ਬਹਾਦਰ ਯੋਧੇ ਦੇ ਵਿਛੋੜੇ ਨੂੰ ਹੰਢਾਇਆ, ਉੱਥੇ ਉਹਨਾਂ ਦੇ, ਔਰ ਖਾਸ ਤੌਰ ਤੇ ਮੈਨੂੰ ਮਾਤਾ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਪਿਤਾ ਜੀ ਨੂੰ ਤਾਂ ਹੋਈ ਕਿ ਵੀ ਉਹਨਾਂ ਦੇ ਇਹਦੇ ਬਾਵਜੂਦ ਕਿ ਵੀ ਇੰਨੀ ਵੱਡੀ ਮਾਵਾਂ ਦੇ ਲਈ ਆਪਣੇ ਬੱਚੇ ਬੱਚੀਆਂ ਦਾ ਇੱਕ ਆਪਣਾ ਉਹ ਸਨੇਹ ਵਾਲਾ ਪਾਰਟ ਤਾਂ ਹੁੰਦਾ ਹੀ ਹੈ, ਪਰ ਉਹਨਾਂ ਦੀ ਉਵੇਂ ਹੀ ਚੜ੍ਹਦੀ ਕਲਾ ਦੇ ਬੋਲ, ਉਸੇ ਤਰ੍ਹਾਂ ਦੀ ਸਪਿਰਿਟ ਔਰ ਸਿੱਖੀ ਭਾਵਨਾ, ਸੋ ਇਹ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਸਰੋਤ ਸਨ। ਸੋ ਮੁੱਢਲੇ ਤੌਰ ਤੇ ਇਹੀ ਵੀਕਐਂਡ ਦੀ ਸੀ ਕਾਰਵਾਈ। ਔਰ ਬਾਕੀ ਕੱਲ ਸ਼ਾਮ ਤਾਂ ਫਿਰ ਜਿੱਥੇ ਬੈਠੇ ਸੀ ਸੁਪਰ ਬਾਲ, ਹਾਲਾਂਕਿ ਮੈਂ ਤਾਂ ਕਈ ਵਾਰੀ ਉਸ ਸੱਜਣ ਵਾਂਗ ਜਿਹਨੂੰ ਪਹਿਲੀ ਵਾਰੀ ਕਿਸੇ ਨੇ ਮੈਚ ਦਿਖਾਇਆ, ਉਹਨੇ ਕਿਹਾ ਇਹਨਾਂ ਵਿਚਾਰਿਆਂ ਸਾਰਿਆਂ ਨੂੰ ਇੱਕ ਇੱਕ ਲੈ ਦਿਓ ਬਾਲ, ਸਾਰੇ ਉਹਦੇ ਪਿੱਛੇ ਭੱਜੇ ਫਿਰਦੇ ਨੇ, ਲੜੀ ਜਾਂਦੇ ਨੇ, ਇੱਕ ਦੂਜੇ ਨਾਲ ਧੱਕੇ ਮਾਰਦੇ ਨੇ। ਸੋ ਅੱਜ ਸਵੇਰੇ ਮੇਰੀ ਅਰਲੀਅਰ ਫਲਾਈਟ ਸੀ ਔਰ ਏਅਰਪੋਰਟ ਤੋਂ ਹੀ ਸਿੱਧੇ ਜਿਹੜਾ ਅਸੀਂ ਸਟੂਡੀਓ ਦੇ ਵਿੱਚ ਪਹੁੰਚੇ। ਹਾਂ, ਇਹ ਜ਼ਰੂਰ ਹੈ ਵੀ ਵੀਕਐਂਡ 'ਚ ਜਿੱਥੇ ਇੱਕ ਪਾਸੇ ਸਮਾਗਮ ਸਨ, ਘੱਟੋ ਘੱਟ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਵੀ ਜਿਹੜਾ ਭੋਗ ਪੈ ਗਿਆ, ਔਰ ਘੱਟੋ ਘੱਟ ਜਿਹੜਾ ਪਿਛਲੇ ਪੀਰੀਅਡ 'ਚ ਸ਼ਾਂਤੀ ਹੋ ਗਈ, ਚੱਲ ਸੋ ਚੱਲ ਹੋ ਰਿਹਾ ਸੀ ਜੀ, ਤੁਸੀਂ ਇਹਦੀ ਹਮਾਇਤ ਕਿਉਂ ਨਹੀਂ ਕਹਿੰਦੇ, ਤੁਸੀਂ ਉਹਦੇ ਖਿਲਾਫ ਕਿਉਂ ਕਹਿੰਦੇ ਹੋ, ਇਹ ਹੋ ਜਾਏ ਉਹ ਹੋ ਜਾਏ। ਸੋ ਹੁਣ ਤਾਂ ਇਹ ਹੈ ਵੀ 117 ਸੀਟਾਂ ਦੇ ਉੱਤੇ 2000 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਡੱਬਿਆਂ 'ਚ ਬੰਦ, EVM ਮਸ਼ੀਨਾਂ। ਔਰ ਹੁਣ ਤਾਂ ਇਹ ਹੋ ਰਿਹਾ ਕਿ ਜੀ ਹੁਣ ਇਹ ਚਾਰਜ ਲੱਗ ਰਹੇ ਨੇ ਜੀ, ਇਹ ਮਸ਼ੀਨਾਂ ਦੇ ਬਾਹਰ ਬੈਠੇ ਆ ਕੇ ਆਮ ਆਦਮੀ ਪਾਰਟੀ ਦੇ ਵਰਕਰ ਕਿ ਇਹਨਾਂ ਨੇ ਬਦਲ ਦੇਣਾ ਅੰਦਰ। ਔਰ ਆਲਰੇਡੀ ਐਡਵੋਕੇਟ ਫੁਲਕਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜੀਆਂ PAU ਲੁਧਿਆਣੇ 'ਚ ਰੱਖੀਆਂ ਨੇ EVM, ਉਹਦੇ 'ਚ ਬ੍ਰੇਕ ਥਰੂ ਹੋਇਆ ਹੈ, ਆਲਰੇਡੀ ਅੰਦਰ ਵੜੇ ਨੇ ਔਰ ਅਕਾਲੀ ਕੁਛ ਨਾ ਕੁਛ ਕਰ ਰਹੇ ਨੇ। ਸੋ ਪੋਲਿੰਗ ਜਿਹੜੀ ਹੈ ਬਹੁਤ ਹੈਵੀ ਹੋਈ ਹੈ। ਇੱਕ ਅੰਦਾਜ਼ੇ ਮੁਤਾਬਕ ਜਿਹੜੀ ਐਵਰੇਜ 78.7% ਦੇ ਕਰੀਬ ਮੈਂ ਦੇਖਿਆ, ਕਿਉਂਕਿ ਬਹੁਤ ਟਰੈਵਲ ਜਦੋਂ ਤੁਸੀਂ ਕਰੋ ਫਿਰ ਤੁਸੀਂ ਮੋਟੀਆਂ ਖਬਰਾਂ ਦੇਖਦੇ ਹੋ। ਮੈਨੂੰ ਬਹੁਤ ਬਰੀਕੀ ਨਾਲ ਤਾਂ ਮੈਂ ਸਾਰੇ ਨੂੰ ਐਨਾਲਾਈਜ਼ ਨਹੀਂ, ਪਰ ਇੰਨਾ ਕੁ ਜ਼ਰੂਰ ਆਇਆ ਕਿ ਰੂਰਲ ਸੈਕਟਰ ਦੇ ਵਿੱਚ, ਖਾਸ ਤੌਰ ਤੇ ਮਾਲਵੇ ਦੇ ਵਿੱਚ ਕਈ ਥਾਂ ਤੇ 83%, 83% ਔਰ ਕਈ ਥਾਂ ਜ਼ਿਆਦਾ, ਕੁਝ ਜ਼ਿਲ੍ਹਿਆਂ 'ਚ 80 ਦੇ ਨੇੜੇ ਤੇੜੇ ਜਿਹੜੀਆਂ ਨੇ ਵੋਟਾਂ ਪਈਆਂ। ਸੋ ਸ਼ਹਿਰੀ ਹਲਕਿਆਂ 'ਚ ਉਹ ਭਾਵੇਂ ਅੰਮ੍ਰਿਤਸਰ ਹੋਏ, ਲੁਧਿਆਣਾ ਹੋਏ, ਇਹਨਾਂ ਦੀ ਬੈਂਸ ਬ੍ਰਦਰਜ਼ ਦੀ ਸੀਟ ਜਾਂ ਸਿੱਧੂ ਦੀ, ਉੱਥੇ ਘੱਟ ਪਈਆਂ ਵੋਟਾਂ। ਸੋ ਇੱਕ ਗੱਲ ਜ਼ਾਹਰ ਹੈ ਕਿ ਜਦੋਂ ਅਸੀਂ ਪੇਂਡੂ ਵੋਟਾਂ ਜ਼ਿਆਦਾ ਦੀ ਗੱਲ ਕਰਦੇ ਹਾਂ ਤੇ ਉਹਦੇ 'ਚ ਜ਼ਾਹਰ ਹੈ ਸਿੱਖਾਂ ਦੀ ਆਬਾਦੀ, ਰੂਰਲ ਸਿੱਖਾਂ ਦੀ ਹੈ। ਸ਼ਹਿਰਾਂ ਦੇ ਵਿੱਚ ਜਦੋਂ ਅਸੀਂ ਘੱਟ ਦੀ ਗੱਲ ਕਰਦੇ ਹਾਂ ਫਿਰ ਇਹਦਾ ਮਤਲਬ ਹਿੰਦੂ ਭਰਾਵਾਂ ਭੈਣਾਂ ਨੇ ਉਨੇ ਉਤਸ਼ਾਹ ਨਾਲ ਵੋਟਾਂ ਨਹੀਂ ਪਾਈਆਂ। ਵੈਸੇ ਤਾਂ ਮੋਦੀ ਨੂੰ ਪਹਿਲਾਂ ਵੀ ਜਿਹੜੀਆਂ 2014 ਦੀਆਂ ਪਾਰਲੀਮੈਂਟ ਚੋਣਾਂ ਨੇ ਉਹਦਾ ਰੱਥ ਬਾਕੀ ਸਾਰੇ ਭਾਰਤ 'ਚ ਘੁੰਮਿਆ ਸੀ, ਲੇਕਿਨ ਜਦੋਂ ਪੰਜਾਬ ਦੇ ਵਿੱਚ ਆਇਆ ਤੇ 4 ਸੀਟਾਂ ਆਮ ਆਦਮੀ ਪਾਰਟੀ ਨੇ ਲਈਆਂ ਸੀ, ਬਾਕੀ ਥਾਵਾਂ ਤੇ ਵੀ ਜਿਹੜੀਆਂ ਉਹਨਾਂ ਨੇ ਲੂਜ਼ ਵੀ ਕੀਤੀਆਂ, 2-2 ਲੱਖ 2.5 ਲੱਖ ਵੋਟਾਂ ਸੀ, 1.5 ਲੱਖ ਤਾਂ ਘੱਟੋ ਘੱਟ ਸੀ। ਸੋ ਕੁੱਲ ਮਿਲਾ ਕੇ ਉਦੋਂ ਵੀ ਪੰਜਾਬ ਨੇ ਰੋਕਿਆ ਸੀ। ਸੋ ਜੇ ਅੱਜ ਸ਼ਹਿਰੀ ਹਲਕਿਆਂ 'ਚ
ਵੋਟ ਘਟੀ ਹੈ ਤੇ ਇਹਦਾ ਮਤਲਬ ਹੈ ਕਿ ਬੀਜੇਪੀ ਦਾ ਸਫਾਇਆ ਜ਼ਰੂਰ ਹੋਏਗਾ, ਕਿਉਂਕਿ ਇਹਨਾਂ ਨੂੰ ਜਿਹੜਾ ਅਕਾਲੀਆਂ ਨਾਲ ਇਹਨਾਂ ਦਾ ਅਲਾਇੰਸ ਹੈ 23 ਸੀਟਾਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਹਰ ਵਾਰੀ ਅਕਾਲੀਆਂ ਵੱਲੋਂ ਤੇ ਇਹਨਾਂ ਦਾ ਸ਼ਹਿਰਾਂ ਦੇ ਵਿੱਚ ਹੀ ਪ੍ਰਭਾਵ ਹੁੰਦਾ ਤੇ ਰੂਰਲ ਖੇਤਰ 'ਚ, ਕਿਉਂਕਿ ਇਹ ਕਿਆਸ ਰਾਈਆਂ ਨੇ। ਹੁਣ ਪਤਾ ਤਾਂ ਜਿਹੜਾ 11 ਮਾਰਚ ਨੂੰ ਗਿਣਤੀ ਹੋਏਗੀ ਪਤਾ ਲੱਗੇਗਾ, ਪਰ ਇੱਕ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਵੀ ਕਿਉਂਕਿ ਪੇਂਡੂ ਹਲਕਿਆਂ 'ਚ ਮਤਦਾਨ ਜ਼ਿਆਦਾ ਹੋਇਆ ਔਰ ਇਹ ਲਗਭਗ ਪਾਰਲੀਮੈਂਟ ਦੀ ਚੋਣਾਂ ਵਰਗਾ ਹੀ ਪਿਛਲੇ ਦੀ ਪਰਸੈਂਟੇਜ ਤੱਕ ਪਹੁੰਚਿਆ ਤੇ ਜਦੋਂ ਵੋਟਾਂ ਘੱਟ ਪੈਂਦੀਆਂ ਨੇ ਫਿਰ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ, ਰਵਾਇਤੀ ਪਾਰਟੀਆਂ ਜਿਵੇਂ ਪੰਜਾਬ 'ਚ ਕਾਂਗਰਸ ਜਾਂ ਅਕਾਲੀ ਹੈ ਮੁੱਢਲੇ ਤੌਰ ਤੇ ਜਾਂ ਬੀਜੇਪੀ ਹੈ, ਇਹਨਾਂ ਨੂੰ ਫਾਇਦਾ ਹੁੰਦਾ ਕਿਉਂਕਿ ਇਹਨਾਂ ਦੇ ਆਪਣੇ ਇੱਕ ਰਵਾਇਤੀ ਵੋਟਰ ਹੁੰਦੇ ਨੇ ਤੇ ਜਦੋਂ ਐਕਸਟਰਾ ਵੋਟਾਂ ਪੈਂਦੀਆਂ ਜੇ 60-62 ਤੋਂ ਗੱਲ 80 ਤੱਕ 78 ਤੱਕ ਚਲੀ ਗਈ ਤੇ ਜਿਹੜੀ 17-18% ਇਨਕਰੀਜ਼ ਹੈ ਇਹ ਯੰਗ ਵੋਟਰ ਹੈ, ਯੰਗ ਜਿਹੜਾ 18 ਸਾਲ ਤੋਂ ਅਬਵ ਤੇ ਪਿੰਡੂ ਵੋਟਰ ਹੈ। ਸੋ ਜਿਹੜਾ ਬਹੁਤ ਸਾਰਿਆਂ ਦਾ ਉੱਥੇ ਕਿਆਸ ਰਾਈਆਂ ਨੇ ਕਿ ਇਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲੇਗਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਮਾਲਵੇ ਦੇ ਵਿੱਚ ਪਹਿਲਾਂ ਹੀ ਵੇਵ ਬਣੀ ਹੋਈ ਸੀ ਤੇ ਜੇ ਇਹ ਪੈਟਰਨ ਦੁਆਬਾ ਔਰ ਮਾਝੇ ਦੇ ਵਿੱਚ ਵੀ ਫਾਲੋ ਹੁੰਦਾ ਤੇ ਫਿਰ ਜਿਹੜੀਆਂ ਪਹਿਲੀਆਂ ਸੰਭਾਵਨਾਵਾਂ ਜਿਹਦੇ 'ਚ ਮੈਂ ਵੀ ਸ਼ਾਮਲ ਹੈ ਕਿ ਵੀ ਅਸੀਂ ਹੰਗ ਅਸੈਂਬਲੀ ਦੀ ਗੱਲ ਕੀਤੀ ਸੀ ਕਿ ਵੀ ਜਿਹੜਾ ਕਿਸੇ ਵੀ ਪਾਰਟੀ ਨੂੰ ਐਬਸੋਲੂਟ ਮੈਜੋਰਟੀ ਸ਼ਾਇਦ ਨਾ ਮਿਲ ਸਕੇ, ਫਿਰ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਵੇ ਕਰ ਸਕਦੀ ਹੈ ਚੋਣਾਂ ਨੂੰ। ਸੋ ਕੁੱਲ ਮਿਲਾ ਕੇ ਸਗੋਂ ਜਿਹੜੇ ਸਾਨੂੰ ਕੁਝ ਹੋਰ ਵੀ ਫਰੀਮਾਉਂਟ ਔਰ ਦੂਸਰੇ ਮਿਲਪੀਟਸ ਦੇ ਵਿੱਚ ਮਿਲੇ ਉਹਨਾਂ ਦੇ ਹਮਾਇਤੀ ਵੀ ਪਾਰਟੀ ਦੇ, ਮੈਂ ਤਾਂ ਉਹਨਾਂ ਨੂੰ ਵਧਾਈ ਵੀ ਦਿੱਤੀ। ਇੱਕ ਦੋ ਨੂੰ ਤਾਂ ਮੈਂ ਕਿਹਾ ਜੇ ਹੁਣ ਕਿਸੇ ਦੀ ਨੌਕਰੀ ਲਵਾਉਣੀ ਹੈ ਜਾਂ ਬਦਲੀ ਕਰਾਉਣੀ ਹੈ ਤਾਂ ਤੁਹਾਨੂੰ ਹੀ ਕਹਿਣਾ ਪੈਣਾ ਕਿਉਂਕਿ ਤੁਹਾਡੀ ਸਰਕਾਰ ਬਣ ਰਹੀ ਹੈ। ਉਹ ਕਹਿੰਦੇ ਨਹੀਂ ਜੀ ਅਸੀਂ, ਮੈਂ ਕਿਹਾ ਜੀ ਬਾਕੀ ਹੁਣ ਅਸੀਂ ਦੇਖਦੇ ਹਾਂ ਕਿ ਭਾਈ ਤੁਸੀਂ ਕਿਵੇਂ ਜਿਹੜਾ ਉਹ ਤੁਹਾਡੀ ਸਰਕਾਰ ਜੇ ਬਣਦੀ ਹੈ ਤੇ ਕੁਝ ਕਰਕੇ ਦਿਖਾਓ, ਕੋਈ ਗੱਲ ਨਹੀਂ ਹੈ। ਇਹ ਕਿਹੜਾ ਕੁੰਭ ਦਾ ਮੇਲਾ ਜਿਹੜਾ 14 ਸਾਲ ਬਾਅਦ ਹੋਣਾ, ਕੋਈ ਹੋਰ 6 ਮਹੀਨੇ ਬਾਅਦ ਪਤਾ ਲੱਗ ਜਾਂਦਾ ਵੀ ਕੌਣ ਕਿੱਥੇ ਖੜਾ ਹੈ। ਸੋ ਕੁੱਲ ਮਿਲਾ ਕੇ ਇੱਥੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸੀ ਲੋਕ, ਉਹਨਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ। ਇੱਥੇ ਬਹੁਤ ਸਾਰੇ ਤਾਂ ਕਹਿੰਦੇ ਜੀ ਅਸੀਂ ਤਾਂ 4-4 ਰਾਤਾਂ ਸੁੱਤੇ ਨਹੀਂ, ਉਹਨੂੰ ਪਤਾ ਨਹੀਂ ਕੀ ਵਰਡ ਕਹਿੰਦੇ ਨੇ, ਟੈਲੀਫੋਨ ਬੈਂਕ ਕਿ ਕੀ ਹੈ, ਉੱਥੇ ਇਕੱਠੇ ਬਹਿ ਕੇ 10-10 ਜਿਹੜੇ ਨੇ ਫੋਨ ਘੁਮਾਉਂਦੇ ਰਹੇ ਕਿ ਜੀ ਵੋਟਾਂ ਇੱਧਰ ਪਾਇਓ, ਝਾੜੂ ਨੂੰ ਪਾਇਓ। ਮੈਂ ਕਿਹਾ ਜੀ ਫਿਰ ਤਾਂ ਝਾੜੂ ਹੋ ਗਈ, ਇਹ ਹੁਣ ਤੁਸੀਂ ਸਾਰੇ ਤੀਲੇ ਬਿਖਰੇ ਇਕੱਠੇ ਕਰ ਰਹੇ, ਹੁਣ ਕੋਈ ਸੀ ਵੀ ਝਾੜੂ ਨੂੰ ਖਿਲਾਰ ਦੇਣਾ ਤੇ ਨਾਲ ਹੀ ਖਬਰ ਆ ਗਈ ਕਿ ਵੀ ਬਾਦਲ ਸਾਹਿਬ ਨੂੰ ਬੁਖਾਰ ਵੀ ਹੈ ਤੇ ਉਹ 2 ਦਿਨ ਤੋਂ ਉਹਨਾਂ ਦਾ ਜਿਹੜਾ ਹੈ ਉਹ ਤਬੀਅਤ, ਫਿਰ ਨਾਲ ਹੀ ਅਗਲੇ ਦਿਨ ਖਬਰ ਆ ਗਈ ਕਿ ਇਲਾਜ ਦੇ ਲਈ ਉਹਨਾਂ ਨੇ ਨਿਊਯਾਰਕ ਆਉਣਾ। ਪਹਿਲਾਂ ਵੀ ਇੱਥੋਂ ਇੱਕ ਮੋਟਾ ਜਿਗਰ ਪਵਾ ਕੇ ਲੈ ਕੇ ਗਏ ਨੇ, ਲਿਵਰ ਟ੍ਰਾਂਸਪਲਾਂਟ ਕਰਾਇਆ। ਪਰ ਮੈਨੂੰ ਇਹ ਲੱਗਦਾ ਕਿ ਵੀ ਸ਼ਾਇਦ ਇਸ ਕਿਸਮ ਦਾ ਵੀ ਹੁੰਦਾ ਕਈ ਵਾਰੀ ਜਦੋਂ ਤੁਸੀਂ ਸਲਿੱਪ ਕਰਨਾ ਹੁੰਦਾ ਕਿਤੇੋਂ ਹਾਂਜੀ, ਉਹ ਫਿਰ ਇਲਾਜ ਦੇ ਬਹਾਨੇ ਇੱਥੇ ਆ ਜਾਣ, ਫਿਰ ਉਹਨਾਂ ਦਾ ਹਾਲ ਚਾਲ ਪੁੱਛਣ ਸੁਖਬੀਰ ਬਾਦਲ ਆ ਜਾਏ ਹਾਂਜੀ, ਜੇ ਸੁਖਬੀਰ ਆਇਆ ਫਿਰ ਬਿਕਰਮਜੀਤ ਮਜੀਠਾ ਆ ਜਾਏ ਕਿ ਵੀ ਚਿੱਟਾ ਮੇਰੇ ਭਾਈ ਦਾ, ਉਹ ਤਾਂ ਉੱਥੇ ਹੀ ਰਹੇਗੀ ਬੀਬੀ, ਉਹ ਤਾਂ ਫਿਰ ਦਿੱਲੀ ਬੈਠੇਗੀ, ਮੋਦੀ ਦੀ ਮਿਨਿਸਟਰ ਹੈ। ਸੋ ਹੁਣ ਦੇਖਦੇ ਹਾਂ ਮੈਂ ਕਿ ਵੀ 6 ਫॉर ਜਸਟਿਸ ਵਾਲੇ ਵੀ ਕੁਛ ਨਾ ਕੁਛ ਇੱਦਾਂ ਦੇ ਵੇੜੇ ਆਪਣਾ ਪਲੰਦਾ ਕੱਢ ਕੇ ਰੱਖ ਦਿੰਦੇ ਹੁੰਦੇ ਨੇ ਕਿ ਭਾਈ ਆ ਲਓ। ਕਿ ਅੱਗੇ ਤਾਂ ਬਾਦਲ ਸ਼ਿਕਾਗੋ ਤੋਂ ਸੁੱਕਾ ਬਚ ਕੇ ਚਲਾ ਗਿਆ ਕਿ ਜੀ ਉਹ ਜਿਹੜਾ ਨੋਟਿਸ ਹੈ ਉਹ ਮੈਨੂੰ ਸਰਵ ਨਹੀਂ ਹੋਇਆ, ਕਿਸੇ ਹੋਰ ਨੂੰ ਹੈ, ਕਿਉਂਕਿ ਜਿਹੜਾ ਲਾਅ ਹੈ ਜਿਹਦੇ ਥੱਲੇ ਤੁਸੀਂ ਇਹ ਟਾਰਚਰ ਔਰ ਕੰਪਨਸੇਸ਼ਨ ਔਰ ਦੂਸਰਾ ਕਰਦੇ ਹੋ, ਇਹਦੇ 2 ਇੰਪੋਰਟੈਂਟ ਪਾਰਟ ਨੇ ਕਿ ਵੀ ਇੱਕ ਜਿਹੜਾ ਬੰਦੇ ਦੇ ਖਿਲਾਫ ਕੇਸ ਰਜਿਸਟਰ ਹੋਣਾ ਹੈ ਉਹ ਅਮਰੀਕਾ ਦੀ ਸੋਇਲ ਤੇ ਹੋਣਾ ਚਾਹੀਦਾ ਤੇ ਦੂਸਰਾ ਇਹ ਹੈ ਵੀ ਉਹਨੂੰ ਇਨ ਪਰਸਨ ਉਹ ਜਿਹੜੇ ਨੇ ਵਾਰੰਟ ਜਾਂ ਸਮਨ ਜੋ ਵੀ ਉਹਦੇ ਲਈ ਸ਼ਬਦ ਹੈ ਉਹ ਡਿਲੀਵਰ ਹੋਣੇ ਚਾਹੀਦੇ ਨੇ। ਸੋ ਬਾਦਲ ਤਾਂ ਬਚ ਕੇ ਨਿਕਲ ਗਿਆ ਕਿ ਜੇ ਮੈਨੂੰ ਮਿਲੇ ਨਹੀਂ। ਸੋ ਐਤਕੀ ਮੇਰਾ ਖਿਆਲ ਹੈ ਵੀ 6 ਫॉर ਜਸਟਿਸ ਵਾਲੇ ਯਕੀਨੀ ਬਣਾਉਣਗੇ ਜਰਾ ਉਹਦੀ ਫੋਟੋ ਦੇ ਅੱਡ ਪੋਸਟ ਜਿਹੜੇ ਨੇ ਜਿਹੜੀ ਕੰਪਨੀ ਨੇ ਡਿਲੀਵਰ ਕਰਨੇ ਨੇ ਉਹਨਾਂ ਨੂੰ ਦੱਸ ਦੇਣ ਤਾਂ ਕਿ ਬਾਦਲ ਸਾਹਿਬ ਨੂੰ ਮਿਲਣ ਔਰ ਇਸ ਬਹਾਨੇ ਨਾਲ ਫਿਰ ਉੱਥੇ ਟਿਕ ਵੀ ਸਕਦੇ ਨੇ ਕਿ ਜੀ ਮੈਂ ਤਾਂ ਕੇਸ ਲੜ ਰਿਹਾ, ਮੈਂ ਕੋਈ ਭੱਜਿਆ ਥੋੜੀ ਹੈ। ਪਰ ਕੁੱਲ ਮਿਲਾ ਕੇ ਬਾਕੀ ਤਾਂ ਪਤਾ ਨਹੀਂ ਹੈ ਇਹ ਮਸ਼ੀਨਾਂ 'ਚ ਕੀ ਕਰ ਦੇਣ ਜਾਂ ਹੋਰ ਕੀ ਕਰ ਦੇਣ, ਪਰ ਇੱਕ ਗੱਲ ਜ਼ਾਹਰ ਹੈ ਜਿੰਨੇ ਵੀ ਮੈਂ ਇਸ ਦੇ ਉੱਤੇ ਦੇਖੇ ਨੇ ਸਰਵੇ ਤਾਂ ਖੈਰ ਬਹੁਤੇ ਨਹੀਂ ਮੈਂ ਅਹਿਮੀਅਤ ਦਿੰਦਾ, ਜਿਹੜੇ ਐਨਾਲਿਸਟ ਨੇ ਜਿਹੜੇ ਖਾਸ ਤੌਰ ਤੇ
ਮੌਕੇ ਦੇ ਉੱਤੇ ਦੇਖਦੇ ਨੇ। ਸੋ ਉਹਨਾਂ ਦਾ ਇਹ ਕਹਿਣਾ ਹੈ ਵੀ ਸਾਇਲੈਂਟ ਵੋਟਰ ਬਹੁਤ ਵੱਡੀ ਗਿਣਤੀ 'ਚ ਸੀ, ਵੀ ਚੁੱਪਚਾਪ ਵੋਟਰ ਜੀ ਹੁਣ ਚੁੱਪਚਾਪ ਨੇ ਕਿੱਧਰ ਨੂੰ ਘੁਮਾਈ ਹੈ ਫਿਰ ਕੀ। ਪਰ ਇਸ ਤੋਂ ਲੱਗਦਾ ਹੈ ਵੀ ਕਿਉਂਕਿ ਮੌਜੂਦਾ ਹਕੂਮਤ ਦੀ ਜਿਹੜੀ ਕਾਰਗੁਜ਼ਾਰੀ ਸੀ ਉਹ ਬਹੁਤ ਤਕਲੀਫਦੇਹ ਸੀ, ਔਰ ਜਿਵੇਂ ਇਹਨਾਂ ਨੇ ਖਾਸ ਤੌਰ ਤੇ ਹਲਕਾ ਇੰਚਾਰਜ ਬਣਾਏ, ਇਹਨਾਂ ਨੇ ਹਲਕਾ ਇੰਚਾਰਜ ਐਕਸਟਰਾ ਕਨਸਟੀਟਿਊਸ਼ਨਲ ਪਾਵਰ ਸੈਂਟਰ ਸੀ, ਉਹਨਾਂ ਨੇ MLA MPs ਐਡਮਿਨਿਸਟ੍ਰੇਸ਼ਨ ਸਾਰਿਆਂ ਨੂੰ ਪਾਸੇ ਰੱਖ ਕੇ ਜਿਵੇਂ ਉਹਨਾਂ ਨੇ ਧੱਕੇਸ਼ਾਹੀ ਕੀਤੀ, ਆਪਣੇ ਹਲਕਿਆਂ 'ਚ ਲੁੱਟਿਆ ਵੀ, ਝੂਠੇ ਕੇਸ ਵੀ ਰਜਿਸਟਰ ਕੀਤੇ ਔਰ ਗੁੰਡਾਗਰਦੀ ਵੀ ਕੀਤੀ, ਔਰ ਗੁੰਡਾਗਰਦੀ ਅਖੀਰ ਤੱਕ ਇਹ ਕਰਨ ਤੇ ਰਹੇ। ਔਰ ਜਿਵੇਂ ਮਾਨਸਾ ਜਾਂ ਬਠਿੰਡਾ ਜਿੱਥੇ VOTING ਪੈਟਰਨ ਕਾਫੀ ਤੇਜ਼ੀ ਨਾਲ ਹੋਇਆ, ਉੱਥੇ ਜੇ ਇਹਨਾਂ ਨੇ ਸੌਦਾ ਸਾਧ ਦੇ ਜਾ ਕੇ ਪੈਰ ਫੜੇ, ਇਹਨਾਂ ਨੂੰ ਲੱਗਾ ਕਿ ਵੀ ਉਹਦੇ 'ਚੋਂ ਸਾਨੂੰ ਅਸੀਂ ਵੋਟਾਂ ਜਿੱਤ ਸਕਦੇ, ਤੇ ਇਸ ਦਾ ਅਦਰਵਾਈਜ਼ ਇਫੈਕਟ ਵੀ ਹੋਇਆ ਹੋਏਗਾ ਕਿ ਜਿਹੜੇ ਪਿੰਡੂ ਸਿੱਖਾਂ ਨੇ ਉੱਥੇ ਕੱਲੀ ਥਾਂ ਤੇ ਇਸ ਗੱਲ ਦੇ ਲਈ ਜਿਹੜਾ ਹੈ ਉਹ ਝਗੜੇ ਕੀਤੇ ਸੀ, ਸਫਰ ਕੀਤਾ ਸੀ ਕਿ ਭਾਈ ਸੌਦਾ ਸਾਧ ਦੀਆਂ ਇਹ ਚਰਚਾਵਾਂ ਨਹੀਂ ਹੋਣ ਦੇਣੀਆਂ। ਸੋ ਉਹਨਾਂ ਦਾ ਗੁੱਸਾ ਵੀ ਅਕਾਲੀਆਂ ਦੇ ਉੱਤੇ ਨਿਕਲੇਗਾ, ਭਾਵੇਂ ਇਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਕੁਝ ਸੀਟਾਂ ਲੈ ਜਾਾਂਗੇ, ਪਰ ਬਾਕੀ ਹੁਣ ਦੇਖੋ 11 ਮਾਰਚ ਫਿਰ ਉਹ ਜਿਵੇਂ ਹੁਣ ਉਹ ਤਾਂ ਹੈ ਨਹੀਂ ਤਾਂ ਉਹ ਸਕੂਲ ਦੇ ਦਿਨਾਂ 'ਚ ਇੱਕ ਤੋਤਾ ਜਿਹਾ ਉੱਡਦਾ ਆਉਂਦਾ ਸੀ, ਉਹ ਕੀ ਉਹ ਇੱਕ ਇਨਸੈਕਟ ਹੁੰਦਾ ਸੀ ਵੀ ਤੋਤੇ ਮੈਂ ਪਾਸ ਕੇ ਫੇਲ, ਜੇ ਉੱਡ ਗਿਆ ਤਾਂ ਪਾਸ, ਪਤਾ ਨਹੀਂ ਬੈਠਾ ਰਿਹਾ ਤਾਂ ਫੇਲ। ਹੁਣ ਤਾਂ ਉਦੋਂ ਪਤਾ ਲੱਗੇਗਾ ਕਿ ਵੀ ਜ਼ਿੰਦਗੀ का खेल ਕੋਈ ਪਾਸ ਕੋਈ ਫੇਲ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।